ਪੰਜਾਬੀ ਰੇਡੀਓ ਯੂਐਸਏ ਸੁਣ ਰਹੇ ਸਾਰੇ ਸਰੋਤਿਆਂ ਨੂੰ ਪਿਆਰ ਭਰੀ ਸਤਿ ਸ੍ਰੀ ਅਕਾਲ। ਅਪਡੇਟ ਕੈਲੀਫੋਰਨੀਆ 'ਚ ਸਵਾਗਤ ਹੈ। ਮੈਂ ਰਾਜ ਕਨਵੀਰ ਸਿੰਘ ਜੁੜ ਚੁੱਕੇ ਨੇ ਹਰਜੋਤ ਸਿੰਘ ਜੀ, ਸਵਾਗਤ ਹੈ। ਸਤਿ ਸ੍ਰੀ ਅਕਾਲ। ਸਤਿ ਸ਼੍ਰੀ ਅਕਾਲ, ਧੰਨਵਾਦ ਜੀ ਆਇਆਂ ਨੂੰ। ਪੰਜਾਬੀ ਰੇਡੀਓ ਯੂਐਸਏ ਦੇ ਜਿੰਨੇ ਵੀ ਸਰੋਤੇ ਸਾਡੇ ਸਾਰੇ ਹੀ AM ਸਟੇਸ਼ਨਸ, FM ਸਟੇਸ਼ਨਸ, ਘਰਾਂ ਦੇ ਵਿੱਚ ਰੇਡੀਓ ਸੈਟਸ ਦੇ ਰਾਹੀਂ, ਟੈਲੀਫੋਨ ਦੇ ਰਾਹੀਂ, ਫੇਸਬੁੱਕ, YouTube ਤੇ ਲਾਈਵ ਦੇਖ ਰਹੇ ਹੋ, ਸੁਣ ਰਹੇ ਹੋ, ਸਾਰਿਆਂ ਨੂੰ ਜੀ ਆਇਆਂ ਨੂੰ ਤੇ ਬਹੁਤ ਹੀ ਪਿਆਰ ਤੇ ਸਤਿਕਾਰ ਭਰੀ ਸਤਿ ਸ਼੍ਰੀ ਅਕਾਲ। ਸਰੋਤਿਓ, ਅੱਜ ਦਸੰਬਰ ਦੀ 29 ਤਰੀਕ ਆ ਤੇ ਦਿਨ ਸੋਮਵਾਰ ਆ। ਤੁਹਾਡੇ ਲਈ ਸ਼ਾਮ ਦਾ ਅਪਡੇਟ ਕੈਲੀਫੋਰਨੀਆ ਪ੍ਰੋਗਰਾਮ ਲੈ ਕੇ ਹਾਜ਼ਰ ਹੋਏ ਆ। ਪ੍ਰੋਗਰਾਮ ਨੂੰ ਸਪਾਂਸਰ ਕਰਦੇ ਨੇ ਖਾਲਸਾ ਇੰਸ਼ੋਰੈਂਸ ਏਜੰਸੀ, ਜਿਨ੍ਹਾਂ ਦੇ ਕੋਲੋਂ ਹਰ ਇੱਕ ਤਰੀਕੇ ਦੇ ਇੰਸ਼ੋਰੈਂਸ ਤੁਸੀਂ ਕਰਵਾ ਸਕਦੇ ਹੋ। ਇੰਸ਼ੋਰੈਂਸ ਬਾਰੇ ਪਤਾ ਕਰਨ ਲਈ ਕਾਲ ਕਰ ਸਕਦੇ ਹੋ 408 272 2500। ਟਿਰਕੇਣਾ ਇਮੀਗ੍ਰੇਸ਼ਨ ਲਾ ਫਰਮ, US ਇਮੀਗ੍ਰੇਸ਼ਨ ਦਾ ਹੋਵੇ ਕਿਸੇ ਵੀ ਤਰੀਕੇ ਦਾ ਕੰਮ, ਕਾਲ ਅਟਾਰਨੀ ਜੇ ਟਿਰਕੇਣਾ 415 909 0503। ਗੁਰਬਚਨ ਸਿੰਘ ਨਾਗਰਾ ਸੈਕਰਾਮੈਂਟੋ, ਕੁਲਵੰਤ ਸਿੰਘ, ਜਸਪਾਲ ਕੌਰ ਜੌਹਲ, ਸਤਨਾਮ ਸਿੰਘ ਟਾਟਲਾ ਯੂਬਾ ਸਿਟੀ, ਗੁਰਦੇਵ ਸਿੰਘ ਸੋਹਲ, ਬਲਜਿੰਦਰ ਸਿੰਘ, ਰਸ਼ਪਾਲ ਕੌਰ ਜੌਹਲ ਐਂਟੀਲੋਪ, ਜਸਵਿੰਦਰ ਸਿੰਘ ਨਾਗਰਾ ਰੋਜ਼ਵਿਲ, ਅਵਤਾਰ ਸਿੰਘ ਮੰਜ਼ਿਲ ਕਲੋਵਿਸ, ਜੋਗਾ ਸਿੰਘ ਪੁਆਰ ਔਰੰਜਵਿਲ, ਸਰਬਜੀਤ ਸਿੰਘ ਧੂਤ ਯੂਬਾ ਸਿਟੀ, ਪਰਮਜੀਤ ਸਿੰਘ ਦਾਖਾ ਬਰਕਲੇ, ਗੁਰਨੇਕ ਸਿੰਘ ਬਾਗੜੀ ਫ੍ਰੈਸਨੋ। ਇਹਨਾਂ ਸਾਰਿਆਂ ਦਾ ਧੰਨਵਾਦ। ਜੇਕਰ ਤੁਸੀਂ ਵੀ ਇਸ ਪ੍ਰੋਗਰਾਮ ਨੂੰ ਸਪਾਂਸਰ ਕਰਨਾ ਚਾਹੁੰਦੇ ਹੋ, ਸੰਪਰਕ ਕਰ ਸਕਦੇ ਹੋ 408 722 7698। ਅੱਜ ਦੀਆਂ ਖਬਰਾਂ ਵੱਲ ਚੱਲੀਏ ਤੇ ਪ੍ਰੈਜ਼ੀਡੈਂਟ ਡੋਨਾਲਡ ਟਰੰਪ ਉਹਨਾਂ ਦੀ ਅੱਜ ਮੀਟਿੰਗ ਹੋਈ ਹੈਗੀ ਆ ਇਜ਼ਰਾਈਲ ਦੇ ਪ੍ਰਾਈਮ ਮਿਨਿਸਟਰ ਨੇਤਨਯਾਹੂ ਦੇ ਨਾਲ। ਉਸ ਕਾਨਫਰੰਸ ਦੇ ਵਿੱਚ, ਉਹ ਤੋਂ ਬਾਅਦ ਕਾਨਫਰੰਸ ਹੋਈ, ਉਹਦੇ ਵਿੱਚ ਪ੍ਰੈਜ਼ੀਡੈਂਟ ਟਰੰਪ ਉਹਨਾਂ ਨੇ ਇਹ ਕਿਹਾ ਵੀ ਜੇ ਹਮਾਸ ਵਾਲਿਆਂ ਨੇ ਆਪਣੇ ਆਪ ਨੂੰ ਡਿਸਆਰਮ ਨਾ ਕੀਤਾ ਤੇ ਉਹਨਾਂ ਦੀ ਜਿਹੜੀ ਕੰਡੀਸ਼ਨ ਆ ਉਹ ਨਰਕਾਂ ਵਰਗੀ ਹੋਊਗੀ। ਇਸ ਤੋਂ ਬਿਨਾਂ ਜੋ ਇਜ਼ਰਾਈਲ ਦੇ ਨੇਤਨਯਾਹੂ ਆ, ਉਹਨਾਂ ਨੇ ਇਹ ਕਿਹਾ ਵੀ ਟਰੰਪ ਉਹਨਾਂ ਨੂੰ ਅਸੀਂ ਇਜ਼ਰਾਈਲ ਦਾ ਟੌਪ ਦਾ ਅਵਾਰਡ ਜਿਹੜਾ ਆ ਉਹ ਦੇਵਾਂਗੇ, ਕਿਉਂਕਿ ਅਮਰੀਕਾ ਨੇ ਬਹੁਤ ਜ਼ਿਆਦਾ ਜਿਹੜਾ ਖਾਸ ਕਰਕੇ ਪ੍ਰੈਜ਼ੀਡੈਂਟ ਟਰੰਪ ਨੇ ਉਹ ਇਜ਼ਰਾਈਲ ਦਾ ਸਾਥ ਦਿੱਤਾ ਹੈਗਾ ਆ। ਤੇ ਇਸ ਸੰਬੰਧ ਦੇ ਵਿੱਚ ਟਰੰਪ ਉਹਨਾਂ ਨੇ ਇਹ ਕਿਹਾ ਕਿ ਨੇਤਨਯਾਹੂ ਫੁਲੀ ਐਗਰੀ ਨਹੀਂ ਕਰ ਰਿਹਾ ਇਸ਼ੂ ਆਫ ਦਾ ਆਕੂਪਾਈਡ ਵੈਸਟ ਬੈਂਕ, ਵੀ ਡੋਂਟ ਐਗਰੀ ਔਨ ਵੈਸਟ ਬੈਂਕ 100%। ਤੇ ਪਰ ਕਨਕਲੂਜਨ ਕੁਛ ਕੁ ਜਿਹੜੇ ਮੇਨ ਮੁੱਦੇ ਆ ਉਹਨਾਂ ਦੇ ਉੱਤੇ ਅਸੀਂ ਐਗਰੀ ਕਰਦੇ ਹਾਂ। ਤੇ ਇਰਾਨ ਦੇ ਉੱਤੇ ਟਰੰਪ ਉਹਨਾਂ ਨੇ ਇਹ ਕਿਹਾ ਵੀ ਇਰਾਨ ਜੋ ਆ ਉਹ ਨਿਊਕਲੀਅਰ ਪ੍ਰੋਗਰਾਮ ਬਣਾ ਰਿਹਾ ਆ ਤੇ ਨਵੇਂ ਸਾਈਟਸ ਉਹ ਯੂਜ਼ ਕਰ ਰਿਹਾ ਹੈਗਾ, ਤੇ ਜੇ ਉਹ ਇਹ ਬਣਾ ਰਹੇ ਆ ਤੇ ਅਸੀਂ ਉਹਨਾਂ ਨੂੰ ਖਤਮ ਕਰਨ ਦੇ ਲਈ ਐਕਸ਼ਨ ਜ਼ਰੂਰ ਲਵਾਂਗੇ ਜੀ। ਅਗਲੀ ਜਿਹੜੀ ਹਰਜੋਤ ਸਿੰਘ ਜੀ ਗੱਲ ਕਰਦੇ ਜਾਈਏ, ਹੋਮਲੈਂਡ ਸਿਕਿਉਰਿਟੀ ਇਨਵੈਸਟੀਗੇਟਿਵ ਟੀਮ ਮਿਨੀਐਪੋਲਿਸ ਦੇ ਵਿੱਚ ਪਹੁੰਚ ਚੁੱਕੀ ਆ, ਜਿੱਥੇ ਕਾਫੀ ਜ਼ਿਆਦਾ ਜਿਹੜਾ ਫਰਾਡ ਆ ਉਸ ਦੇ ਬਾਰੇ ਪਤਾ ਲੱਗਾ ਆ। ਚਾਈਲਡ ਕੇਅਰ ਸੈਂਟਰਸ ਨੂੰ ਲੈ ਕੇ, ਇਸ ਦੇ ਨਾਲ ਕੋਵਿਡ-19 ਦੇ ਨਾਲ ਰਿਲੇਟਡ ਜਿਹੜੇ ਫਰਾਡ ਦੀ ਸਕੈਮ ਆ ਉਹ ਸਾਹਮਣੇ ਆਏ ਸੀ। ਹੋਮਲੈਂਡ ਸਿਕਿਉਰਿਟੀ ਦੇ ਸਕੱਤਰ ਕ੍ਰਿਸਟੀ ਨਿਯਮ ਉਹਨਾਂ ਨੇ ਜਾਣਕਾਰੀ ਦਿੰਦੇ ਹੋਏ ਕਿਹਾ ਵੀ ਫੈਡਰਲ ਹੋਮਲੈਂਡ ਸਿਕਿਉਰਿਟੀ ਦੇ ਅਧਿਕਾਰੀ ਉਹ ਇਸ ਟਾਈਮ ਰੇਡਾਂ ਮਾਰ ਰਹੇ ਆ, ਫਰਾਡ ਦੀ ਇਨਵੈਸਟੀਗੇਸ਼ਨ ਆ ਉਹ ਕੰਡਕਟ ਕਰ ਰਹੇ ਆ ਮਿਨੀਐਪੋਲਿਸ ਦੇ ਵਿੱਚ। ਕਿੰਨੇ ਵੀ ਐਕਸ਼ਨ ਉਦੋਂ ਆਇਆ, $300 ਮਿਲੀਅਨ ਦੀ ਇੱਕ ਸਕੀਮ, ਨਾਨ ਪ੍ਰੋਫਿਟ ਆਰਗੇਨਾਈਜੇਸ਼ਨ ਜਿਸ ਦਾ ਨਾਮ ਫੀਡਿੰਗ ਓਵਰ ਫਿਊਚਰ ਕਰਕੇ ਸੀ, ਉਹਨਾਂ ਦੇ ਸਕੈਮ ਦੇ ਬਾਰੇ ਪਤਾ ਲੱਗਾ ਸੀਗਾ। 57 ਡਿਫੈਂਡੈਂਟ ਮਿਨੇਸੋਟਾ ਦੇ ਵਿੱਚੋਂ ਉਹਨਾਂ ਨੂੰ ਕਨਵਿਕਟ ਦੋਸ਼ੀ ਕਰਾਰ ਦਿੱਤਾ ਗਿਆ ਸੀਗਾ। ਇਹ ਆਰਗੇਨਾਈਜੇਸ਼ਨ ਇਸ ਟਾਈਮ ਮੁਲਕ ਦੇ ਸਭ ਤੋਂ ਵੱਡੇ ਕੋਵਿਡ-19 ਫਰਾਡ ਸਕੈਮ ਦੇ ਨਾਲ ਸੰਬੰਧਿਤ ਨਜ਼ਰ ਜਿਹੜੀ ਆਈ ਆ। ਸਟੇਟ ਰਨ ਡਿਫੈਂਡਰ ਜਿਹੜੇ ਆ ਉਹਨਾਂ ਨੇ ਇਸ ਦਾ ਨਜਾਇਜ਼ ਸਕੈਮ ਕਰਕੇ, ਫਰਾਡ ਕਰਕੇ ਜਿਹੜਾ ਉਹ ਫਾਇਦਾ ਚੱਕਿਆ। ਫੈਡਰਲ ਫੰਡਡ ਪ੍ਰੋਗਰਾਮ ਜੋ ਕਿ ਬੱਚਿਆਂ ਦੇ ਲਈ ਰਾਸ਼ਨ ਦੇ ਲਈ ਸੀ, ਪਰ ਮਨੀ ਜਿਹੜੀ ਲੱਗਦਾ ਵੀ ਉਹ ਆਪਣੇ ਜੇਬਾਂ 'ਚ ਪਾਉਂਦੇ ਰਹੇ ਤੇ ਸਕੈਮ ਜਿਹੜਾ ਉਹ ਕਰਦੇ ਰਹੇ ਆ। ਫੈਡਰਲ ਪ੍ਰੋਸੀਕਿਊਟਰ ਨੇ ਜਿਹੜਾ ਇਹ ਦਾਅਵਾ ਕਰਤਾ ਸੀਗਾ ਵੀ $18 ਬਿਲੀਅਨ ਦੇ ਫੈਡਰਲ ਫੰਡਸ, ਜਿਹਦੇ ਨਾਲ 14 ਪ੍ਰੋਗਰਾਮ ਮਿਨੇਸੋਟਾ ਦੇ ਵਿੱਚ ਚੱਲ ਰਹੇ ਸੀ 2018 ਤੋਂ ਲੈ ਕੇ, ਉਹਦੇ ਵਿੱਚੋਂ $18 ਬਿਲੀਅਨ ਚੋਰੀ ਕਰ ਲਿਆ ਗਿਆ ਆ। ਗਵਰਨਰ ਜਿਹੜੇ ਟਿਮ ਵਾਲਟਸ ਆ ਉੱਥੋਂ ਦੇ, ਉਹਨਾਂ ਨੇ ਕਿਹਾ ਵੀ ਕਿਸੇ ਵੀ ਤਰੀਕੇ ਦੇ ਜਿਹੜਾ ਫਰਾਡ ਆ ਉਸ ਨੂੰ ਟੋਲਰੇਟ ਨਹੀਂ ਕੀਤਾ ਜਾਵੇਗਾ, ਤੇ ਕਹਿੰਦੇ ਵੀ ਅਸੀਂ ਆਪਣੇ ਫੈਡਰਲ ਪਾਰਟਨਰਸ ਦੇ ਨਾਲ ਮਿਲ ਕੇ ਕੰਮ ਕਰਾਂਗੇ ਤਾਂ ਜੋ ਇਹ ਜਿਹੜੇ ਫਰਾਡ ਆ ਉਹਨਾਂ ਨੂੰ ਰੋਕਿਆ ਜਾਵੇ ਤੇ ਜਿਹੜੇ ਫਰਾਡਸਟਰ ਆ, ਧੋਖਾ ਦੇਣ ਵਾਲੇ, ਸਕੈਮ ਕਰਨ ਵਾਲੇ, ਉਹ ਲੋਕ ਫੜੇ ਜਾ ਸਕਣ। ਇਸ ਦੇ ਨਾਲ ਹਰਜੋਤ ਸਿੰਘ ਜੀ, ਜਿਹੜੇ ਚਾਈਲਡ ਕੇਅਰ ਵਾਲਾ ਫਰਾਡ ਸਾਹਮਣੇ ਆਇਆ ਸੀਗਾ, ਉਸ ਤੋਂ ਬਾਅਦ ਦੇ ਵਿੱਚ ਅੱਜ ਉਹਨਾਂ ਥਾਵਾਂ ਦੇ ਉੱਤੇ ਵੀ ਛਾਪੇਮਾਰੀ ਜਿਹੜੀ ਆ ਉਹ ਕੀਤੀ ਗਈ, ਇਨਵੈਸਟੀਗੇਸ਼ਨ ਕੀਤੀ ਗਈ। ਮਜ਼ੇ ਦੀ ਗੱਲ ਇਹ ਨਿਕਲੀ, ਜਿੱਥੇ ਜਦੋਂ ਉਹ ਬੰਦਾ ਗਿਆ ਉਦਣ ਕੋਈ ਬੱਚਾ ਨਹੀਂ ਸੀ, ਅੱਜ 20 ਬੱਚੇ ਜਿਹੜੇ ਕਹਿੰਦੇ ਵੀ ਉੱਥੇ ਉਹਨਾਂ ਨੇ ਬਿਠਾਏ ਹੋਏ ਸੀ। ਤੇ ਹੁਣ ਜਿਹੜੇ ਇਨਵੈਸਟੀਗੇਸ਼ਨ ਕਰਨ ਵਾਲੇ ਆ, ਜਾਂਚ ਕਰਨ ਵਾਲੇ ਆ,
ਕਹਿੰਦੇ ਵੀ ਐ ਨਹੀਂ ਪਤਾ ਲੱਗਣਾ, ਹੁਣ ਇਹਨਾਂ ਦੇ ਪੁਰਾਣੇ ਬਿਜਲੀ ਦੇ ਬਿੱਲ ਪਤਾ ਕਰੋ ਵੀ ਜੇ ਤਾਂ ਨਿਆਣੇ ਉੱਥੇ ਹੋਏ ਫਿਰ ਉਹਨਾਂ ਨੇ ਬਿਜਲੀ ਬੁਜਲੀ ਚਲਾਈ ਹੋਊਗੀ, ਪਤਾ ਲੱਗੂਗਾ ਵੀ ਕੁਛ ਵਰਤਿਆ ਗਿਆ ਜਾਂ ਨਹੀਂ ਵਰਤਿਆ ਗਿਆ। ਸੋ ਪੂਰੀ ਬਰੀਕੀ ਦੇ ਨਾਲ ਜਿਹੜਾ ਹਰਜੋਤ ਸਿੰਘ ਜੀ ਇਸ ਟਾਈਮ ਇਹਨਾਂ ਫਰਾਡਸ ਦੀ ਜਿਹੜੀ ਉਹ ਜਾਂਚ ਕੀਤੀ ਜਾ ਰਹੀ ਆ। ਉਹ ਦਿਨ ਦੂਰ ਨਹੀਂ ਜਦ ਕੈਲੀਫੋਰਨੀਆ ਦੇ ਇਹਨਾਂ ਜਿਹੜੇ ਕੋਵਿਡ-19 ਦੇ ਸਕੈਮਸ ਆ ਉਹਨਾਂ ਤੋਂ ਵੀ ਜਲਦ ਹੀ ਪਰਦਾਫਾਸ਼ ਹੋਣਾ ਸ਼ੁਰੂ ਹੋਵੇਗਾ। ਇਹ ਅਜੇ ਮਿਨੀਐਪੋਲਿਸ ਦੇ ਉੱਤੇ ਇਹਨਾਂ ਨੇ ਖੁਰਦਬੀਨ ਲਾਈ ਆ ਤੇ ਵਾਰੀ ਜਦੋਂ ਇਸ ਪਾਸੇ ਆਈ ਤਾਂ ਇੱਥੇ ਵੀ ਕਈ ਕੁਛ ਜਿਹੜਾ ਉਹ ਨਿਕਲ ਸਕਦਾ ਹੈਗਾ ਆ। ਸੋ ਕਹਿੰਦੇ ਵੀ ਜਿਹੜੀਆਂ ਸਕੀਮਾਂ ਚਲਾ ਰਹੇ ਸੀ ਲੋਕ ਚਾਈਲਡ ਨਿਊਟ੍ਰੀਸ਼ਨ ਨੂੰ ਲੈ ਕੇ, ਹਾਊਸਿੰਗ ਸਰਵਿਸਿਜ਼ ਨੂੰ ਲੈ ਕੇ, ਔਟਿਜ਼ਮ ਪ੍ਰੋਗਰਾਮ ਨੂੰ ਲੈ ਕੇ 92 ਜਾਣੇ ਜਿਨ੍ਹਾਂ ਦੇ ਉੱਤੇ ਦੋਸ਼ ਨਿਰਧਾਰਿਤ ਕੀਤੇ ਗਏ ਉਹਨਾਂ ਚੋਂ 82 ਜਾਣੇ ਸੋਮਾਲੀ ਅਮਰੀਕਨਸ ਨੇ। ਅੱਜ ਤਾਂ ਜਿਹੜਾ ਹਰਜੋਤ ਸਿੰਘ ਜੀ ਉਹਨਾਂ ਨੇ ਹੋਰ ਜ਼ਿਆਦਾ ਜਿਹੜੀ ਜਾਂਚ ਦੇ ਵਿੱਚ ਇੱਕ ਫੈਡਰਲੀ ਅਸਿਸਟਡ ਅਪਾਰਟਮੈਂਟ ਕੰਪਲੈਕਸ ਦਾ ਪਰਦਾਫਾਸ਼ ਕੀਤਾ। ਕਹਿੰਦੇ ਵੀ ਇਸ ਥਾਂ ਦੇ ਉੱਤੋਂ ਬਹੁਤ ਜ਼ਿਆਦਾ ਜਿਹੜੀਆਂ ਟਰੱਕਿੰਗ ਕੰਪਨੀਆਂ ਕਹਿੰਦੇ ਆ ਵੀ ਉਹ ਵੀ ਚੱਲ ਰਹੀਆਂ ਹੈਗੀਆਂ। ਸੋ ਹੁਣ ਹਰ ਇੱਕ ਚੀਜ਼ ਨੂੰ ਬੜੀ ਹੀ ਬਰੀਕੀ ਦੇ ਨਾਲ ਮਿਨੀਐਪੋਲਿਸ ਦੇ ਵਿੱਚ, ਮਿਨੀਸੋਟਾ ਦੇ ਵਿੱਚ ਚੈੱਕ ਕੀਤਾ ਜਿਹੜਾ ਉਹ ਜਾ ਰਿਹਾ ਆ। ਸੋ ਇਹ ਆਉਣ ਵਾਲੇ ਸਮੇਂ ਦੀਆਂ ਜਿਹੜੀਆਂ ਨਿਸ਼ਾਨੀਆਂ ਨੇ ਜਿਹੜੇ ਪਤਾ ਤਕਰੀਬਨ ਕਹਿ ਸਕਦੇ ਹਾਂ ਵੀ ਇਹ ਡੈਮੋਕ੍ਰੇਟ ਰਨ ਸਟੇਟਸ ਦੇ ਵਿੱਚ, ਹਾਈ ਪ੍ਰੋਫਾਈਲ ਬਲੂ ਸਟੇਟਸ ਦੇ ਵਿੱਚ ਜਾਂ ਸਿਟੀਜ਼ ਦੇ ਵਿੱਚ ਉਸ ਨੂੰ ਨਿਸ਼ਾਨਾ ਬਣਾਇਆ ਜਾਵੇਗਾ। ਅਗਲੀ ਖਬਰ ਵੱਲ ਚਲੀਏ ਤੇ ਰਸ਼ੀਆ ਨੇ ਥ੍ਰੈਟ ਕੀਤਾ ਆ ਵੀ ਜਿਹੜਾ ਯੂਕਰੇਨ ਦੇ ਅਗੇਂਸਟ ਅਸੀਂ ਸਾਡਾ ਜਿਹੜਾ ਸਟੈਂਡ ਆ ਉਹ ਸਖਤ ਹੋਊਗਾ, ਕਿਉਂਕਿ ਪਿਛਲੇ ਦਿਨਾਂ ਦੇ ਵਿੱਚ ਡਰੋਨ ਦੇ ਰਾਹੀਂ ਯੂਕਰੇਨ ਵਾਲਿਆਂ ਨੇ ਰਸ਼ੀਆ ਦੇ ਪ੍ਰੈਜ਼ੀਡੈਂਟ ਵਲਾਡੀਮੀਰ ਪੁਟਿਨ ਦੇ ਘਰ ਦੇ ਉੱਤੇ ਅਟੈਕ ਕਰਨ ਦੀ ਕੋਸ਼ਿਸ਼ ਕੀਤੀ ਸੀ। ਯੂਕਰੇਨ ਵਾਲਿਆਂ ਨੇ ਇਸ ਨੂੰ ਡਿਨਾਈ ਕੀਤਾ ਹੈਗਾ। ਉਹਨਾਂ ਨੇ ਕਿਹਾ ਕ੍ਰੈਮਲਿਨ ਵਾਲੇ ਜਿਹੜੇ ਆ ਫੈਬਰੀਕੇਟ ਕਰ ਰਹੇ ਹੈਗੇ ਆ ਇਹਨਾਂ ਸਟੋਰੀਆਂ ਨੂੰ ਤਾਂ ਕਿ ਜਿਹੜੀ ਪੀਸ ਪ੍ਰੋਸੈਸ ਆ ਉਹ ਕਾਮਯਾਬ ਨਾ ਹੋ ਸਕੇ। ਯੂਕਰੇਨ ਨੇ ਇਮੀਡੀਏਟਲੀ ਇਸ ਅਟੈਕ ਨੂੰ ਡਿਨਾਈ ਕੀਤਾ ਹੈਗਾ। ਪ੍ਰੈਜ਼ੀਡੈਂਟ ਵਲਾਡੀਮੀਰ ਜ਼ੈਲੈਂਸਕੀ ਯੂਕਰੇਨ ਦੇ ਆ, ਉਹ ਪ੍ਰੈਜ਼ੀਡੈਂਟ ਟਰੰਪ ਉਹਨਾਂ ਨੂੰ ਮਾਰੇ ਲਾਗੋ ਜੋ ਉਹਨਾਂ ਦਾ ਫਲੋਰੀਡਾ ਦੇ ਵਿੱਚ ਹੈਗਾ ਉੱਥੇ ਮਿਲੇ ਹੈਗੇ ਆ ਤੇ ਕੰਪਲੀਟ ਫੈਬਰੀਕੇਸ਼ਨ ਕਰਕੇ ਇਸ ਅਟੈਕ ਦੀ ਗੱਲ ਕੀਤੀ ਹੈਗੀ ਆ। ਟਰੰਪ ਹੁਣੀ ਕਿਹਾ ਵੀ ਮੈਂ ਬਹੁਤ ਗੁੱਸੇ ਸੀ ਵੀ ਜੇ ਇਦਾਂ ਦੀ ਚੀਜ਼ ਵਾਪਰੀ ਹੈਗੀ ਆ ਇਹ ਮਾੜੀ ਆ, ਕਿਉਂਕਿ ਜਦੋਂ ਗੱਲਬਾਤ ਪੀਸ ਦੀ ਚੱਲ ਰਹੀ ਤੇ ਇਦਾਂ ਦੀ ਕੋਸ਼ਿਸ਼ ਨਹੀਂ ਹੋਣੀ ਚਾਹੀਦੀ ਵੀ ਇਹ ਜਿਹੜਾ ਟਾਈਮ ਆ ਬੜਾ ਡੈਲੀਕੇਟ ਆ, ਇਟਸ ਡੈਲੀਕੇਟ ਪੀਰੀਅਡ ਆਫ ਟਾਈਮ। ਟਰੰਪ ਉਹਨਾਂ ਨੇ ਇਹ ਕਿਹਾ ਵੀ ਦੋਨਾਂ ਸਾਈਡਾਂ ਨੂੰ ਜਿਹੜਾ ਆ ਧਿਆਨ ਰੱਖਣਾ ਚਾਹੀਦਾ ਹੈਗਾ। ਕ੍ਰੈਮਲਿਨ ਨੇ ਸਟੇਟਮੈਂਟ ਜਾਰੀ ਕੀਤੀ ਹੈਗੀ ਆ, ਕਹਿੰਦੇ ਵੀ ਰਸ਼ੀਆ ਦੀ ਪੋਜੀਸ਼ਨ ਜਿਹੜੇ ਪਹਿਲਾਂ ਦੇ ਰੀਚਡ ਐਗਰੀਮੈਂਟਸ ਤੇ ਐਮਰਜਿੰਗ ਸੋਲੂਸ਼ਨਸ ਆ ਉਹ ਰਿਵਾਈਜ਼ ਕੀਤੇ ਜਾਣਗੇ ਤੇ ਉਹਨਾਂ ਨੇ ਕਿਹਾ ਵੀ ਜੋ ਅਮਰੀਕਨਸ ਆ ਉਹ ਇਸ ਅੰਡਰਸਟੈਂਡਿੰਗ ਨੂੰ ਚੰਗੀ ਤਰ੍ਹਾਂ ਦੇ ਨਾਲ ਟ੍ਰੀਟ ਕਰਨ, ਨਹੀਂ ਤਾਂ ਫਿਰ ਸਾਡੀ ਜਿਹੜੀ ਡੀਲ ਆ ਉਹ ਨਹੀਂ ਬਣਨੀ ਹੈਗੀ। ਜਿਓਰਜੀ ਬੋਬਟ ਇੱਕ ਐਨਾਲਿਸਟ ਹੈਗੇ ਰਸ਼ੀਆ ਪੋਲਿਟਿਕਸ ਦੇ, ਉਹਨਾਂ ਨੇ ਇਹ ਕਿਹਾ ਆ ਵੀ ਜੈਪਰਜੀਆ ਤੇ ਖਰਸਨ ਰੀਜਨ ਜਿਨ੍ਹਾਂ ਨੂੰ ਕ੍ਰੈਮਲਿਨ ਵਾਲੇ ਇੱਕ ਤਰ੍ਹਾਂ ਦੇ ਨਾਲ ਕਲੇਮ ਕਰਦੇ ਆ ਤੇ ਇਹ ਉਹਨਾਂ ਨੂੰ ਦੇਣਾ ਚਾਹੀਦਾ ਹੈਗਾ ਆ ਇਹ। ਪਰ ਯੂਕਰੇਨ ਵਾਲੇ ਕਹਿੰਦੇ ਵੀ ਅਸੀਂ ਆਪਣੀ ਕੋਈ ਵੀ ਜਿਹੜੀ ਜ਼ਮੀਨ ਆ ਉਹ ਰਸ਼ੀਆ ਨੂੰ ਨਹੀਂ ਦੇਣੀ ਚਾਹੀਦੀ। ਜੀ, ਅਗਲੀ ਜਿਹੜੀ ਹਰਜੋਤ ਸਿੰਘ ਜੀ ਗੱਲ ਕਰਦੇ ਜਾਈਏ, ਅੱਜ ਚਾਈਨਾ ਨੇ ਤਾਈਵਾਨ ਦੇ ਇਰਦ ਗਿਰਦ ਮਿਲਟਰੀ ਡਰਿਲਸ ਉਹ ਕੰਡਕਟ ਕੀਤੀਆਂ, ਫੌਜੀ ਅਭਿਆਸ ਉਹ ਕੀਤੇ। ਜਸਟਿਸ ਮਿਸ਼ਨ 2025 ਇਸ ਐਕਸਰਸਾਈਜ਼ ਦਾ ਜਿਹੜਾ ਉਹ ਨਾਮ ਰੱਖਿਆ ਗਿਆ ਆ। ਕੁਛ ਵੀਕ ਪਹਿਲਾਂ ਅਨਾਊਂਸ ਕੀਤਾ ਗਿਆ ਸੀ ਅਮਰੀਕਾ ਦੇ ਦੁਆਰਾ ਵੀ ਕਿੰਨੇ ਬਿਲੀਅਨ ਡਾਲਰ ਦੇ ਜਿਹੜੇ ਹਥਿਆਰ ਆ ਤਾਈਵਾਨ ਨੂੰ ਦਿੱਤੇ ਜਾਣਗੇ, ਜਿਸ ਦਾ ਜਿਹੜਾ ਬੁਰਾ ਤੇ ਗੁੱਸਾ ਮਨਾਇਆ ਸੀ ਚਾਈਨਾ ਵਾਲਿਆਂ ਨੇ। ਪੀਪਲਜ਼ ਲਿਬਰੇਸ਼ਨ ਆਰਮੀ ਉਹਨਾਂ ਨੇ ਇੱਕ ਆਪਣੀ ਸਟੇਟਮੈਂਟ ਕਿਹਾ ਵੀ 5 ਜ਼ੋਨ ਜਿੱਥੇ ਲਾਈਵ ਫਾਇਰ ਡਰਿਲਸ ਉਹ ਕੰਡਕਟ ਕੀਤੀਆਂ ਜਾਣਗੀਆਂ ਮੰਗਲਵਾਰ ਨੂੰ। ਚਾਈਨੀਜ਼ ਜਿਹੜੇ ਅਧਿਕਾਰੀ ਆ ਉਹਨਾਂ ਨੇ ਏਅਰਲਾਈਨਸ ਨੂੰ ਇਹ ਚੇਤਾਵਨੀ ਦਿੰਦੇ ਹੋਏ ਕਿਹਾ ਵੀ ਤੁਸੀਂ ਇਸ ਇਲਾਕੇ ਦੇ ਵਿੱਚ ਨਾ ਦਾਖਲ ਹੋਵੋ। ਜੇ ਦੇਖਿਆ ਜਾਵੇ ਤਾਂ ਹਰਜੋਤ ਸਿੰਘ ਜੀ ਤਾਈਵਾਨ ਦੇ ਚਾਰੇ ਛਫੇਰੇ ਇਹਨਾਂ ਨੇ ਸਾਰੇ ਇਲਾਕੇ ਦੇ ਵਿੱਚ ਪਾਣੀ ਦੇ ਵਿੱਚ ਜਿਹੜੇ ਫੌਜੀ ਅਭਿਆਸ ਆ, ਨੇਵੀ ਆਪਰੇਸ਼ਨਸ ਆ, ਉਹਨਾਂ ਨੂੰ ਜਿਹੜਾ ਪ੍ਰੈਕਟਿਸ ਕਰਨੀ ਹੈਗੀ ਆ। ਸੋ ਇਹ 2 ਮਹੀਨੇ ਬਾਅਦ ਹਰਜੋਤ ਸਿੰਘ ਜੀ ਚਾਈਨਾ ਵਾਲੇ ਇਸ ਟਾਈਮ ਕਰ ਰਹੇ ਆ। ਉਧਰ ਅਮਰੀਕਾ ਤੇ ਚਾਈਨਾ ਦਾ ਜੇ ਟ੍ਰੇਡ ਡਿਸਪਿਊਟ ਆ ਉਹ ਕਿਸੇ ਤਣ ਪੱਤਣ ਨਹੀਂ ਲੱਗਾ ਹੈਗਾ। ਅਪ੍ਰੈਲ ਮਹੀਨੇ ਦੇ ਵਿੱਚ ਇਹ ਕਿਆਸ ਰਹੀਆਂ ਹਨ ਵੀ ਰਾਸ਼ਟਰਪਤੀ ਟਰੰਪ ਚਾਈਨਾ ਦੇ ਵਿੱਚ ਜਾ ਸਕਦੇ ਹੈਗੇ ਆ। ਸੋ ਪਰ ਤਾਈਵਾਨ ਦੇ ਇਰਦ ਗਿਰਦ ਮਿਲਟਰੀ ਡਰਿਲਸ ਕਰਕੇ
ਚਾਈਨਾ ਨੇ ਇਹ ਜਿਹੜਾ ਉਹ ਦਿਖਾਇਆ ਵੀ ਜਿਹੜਾ ਉਹਨਾਂ ਨੇ ਬੁਰਾ ਮਨਾਇਆ ਸੀਗਾ ਫੌਜੀ ਹਥਿਆਰ ਤਾਈਵਾਨ ਨੂੰ ਦੇਣ ਦਾ, ਉਹ ਉਸ ਤਰੀਕੇ ਦੇ ਨਾਲ ਆਪਣੀ ਇੱਕ ਭੜਾਸ ਆ ਉਹਨਾਂ ਨੇ ਕੱਢੀ ਆ। ਜੀ। ਅਗਲੀ ਖਬਰ ਵੱਲ ਚਲੀਏ ਤੇ ਸਦਰਨ ਕੈਲੀਫੋਰਨੀਆ ਦੇ ਵਿੱਚ ਅੱਜ ਸ਼ਾਮ ਤਾਈਂ ਕਹਿੰਦੇ ਵੀ ਕਈ ਏਰੀਏ ਦੇ ਵਿੱਚ 85 ਮੀਲ ਪਰ ਆਵਰ ਦੇ ਹਿਸਾਬ ਦੇ ਨਾਲ ਜਿਹੜੀਆਂ ਹਵਾਵਾਂ ਆ ਉਹ ਚੱਲ ਰਹੀਆਂ ਆ। ਨੈਸ਼ਨਲ ਵੈਦਰ ਸਰਵਿਸ ਰਿਪੋਰਟ ਕਰ ਰਿਹਾ ਹੈਗਾ। ਪਹਿਲਾਂ ਸਵੇਰ ਦੇ ਟਾਈਮ ਤੇ 25 ਤੋਂ ਲੈ ਕੇ 35 ਮੀਲ ਪਰ ਆਵਰ ਦੇ ਹਿਸਾਬ ਨਾਲ, ਬਾਅਦ ਦੇ ਵਿੱਚ ਇਹ 50 ਮੀਲ ਪਰ ਆਵਰ ਦੇ ਹਿਸਾਬ ਤੱਕ ਵੀ ਪਹੁੰਚ ਗਈਆਂ, ਜਿਹਦੇ ਨਾਲ ਬਹੁਤ ਸਾਰੇ ਲੋਕਾਂ ਦੇ ਜਿਹੜੇ ਦਰਖਤ ਆ ਉਹ ਪੱਟ ਹੋ ਗਏ ਤੇ ਕੁਛ ਕੁ ਟਰੱਕ ਵੀ ਜਿਹੜੇ ਆ ਉਹ ਓਵਰਟਰਨ ਹੋ ਗਏ। ਜਿਹੜੇ ਮਾਊਂਟੇਨਸ ਦੇ ਵਿੱਚ ਪਾਰਟਸ ਹੈਗੇ ਆ, ਸੈਂਟਾ ਸੁਜ਼ਾਨਾ ਮਾਊਂਟੇਨਸ ਜੋ ਆ ਇੰਟਰਸਟੇਟ 5 ਤੇ ਹਾਈਵੇ 14 ਕੋਰੀਡੋਰਸ ਦੇ ਉੱਤੇ, ਤੇ ਸੈਨ ਗੈਬਰੀਅਲ ਤੇ ਸੈਂਟਾ ਮੋਨਿਕਾ ਮਾਊਂਟੇਨਸ ਆ, ਉੱਥੇ 55 ਤੋਂ ਲੈ ਕੇ 75 ਮੀਲ ਪਰ ਆਵਰ ਦੇ ਹਿਸਾਬ ਨਾਲ ਜਿਹੜੀਆਂ ਹਵਾਵਾਂ ਚੱਲ ਰਹੀਆਂ ਸੀ। ਨੈਸ਼ਨਲ ਵੈਦਰ ਸਰਵਿਸ ਨੇ ਇੰਡੀਕੇਟ ਕੀਤਾ ਵੀ ਕਈ ਜਗ੍ਹਾ ਤੇ 85 ਮੀਲ ਪਰ ਆਵਰ ਦੇ ਹਿਸਾਬ ਨਾਲ ਵੀ ਹਵਾਵਾਂ ਜਿਹੜੀਆਂ ਆ ਚੱਲੀਆਂ ਹੈਗੀਆਂ ਆ। ਸੋ ਇਹ ਵਿੰਡ ਐਡਵਾਈਜ਼ਰੀ 3 ਵਜੇ ਤੱਕ ਜਾਰੀ ਕੀਤੀ ਹੋਈ ਸੀ ਸ਼ਾਮ ਦੇ ਅੱਜ, ਤੇ ਹੋਪਫੁਲੀ ਹੁਣ ਜਿਹੜੀਆਂ ਹਵਾਵਾਂ ਆ ਉਹ ਸਲੋ ਹੋ ਗਈਆਂ ਹੁਣ। ਸੋ ਪਿਛਲੇ ਦਿਨਾਂ ਦੇ ਵਿੱਚ ਮੀਂਹ ਬਹੁਤ ਪਿਆ ਹੈਗਾ ਤੇ ਜਿਹਦੇ ਕਰਕੇ ਟਰੀ ਆ ਧੜਾ ਧੜ ਥੱਲੇ ਡਿੱਗ ਰਿਹਾ ਹੈ, ਕਿਉਂਕਿ ਜ਼ਮੀਨ ਜਿਹੜੀ ਆ ਉਹ ਬੜੀ ਗਿੱਲੀ ਹੈਗੀ ਆ, ਵੈਟ ਹੈਗੀ ਆ। ਇਹ ਵੈਦਰ ਆਫੀਸ਼ੀਅਲਸ ਜੋ ਆ ਉਹ ਕਹਿ ਰਹੇ ਹੈਗੇ ਆ। ਸੋ ਇਹਦੇ ਨਾਲ ਮੋਟਰਿਸਟ ਨੂੰ ਵੀ ਬਹੁਤ ਜ਼ਿਆਦਾ ਰਿਸਕ ਹੈਗਾ, ਕਿਉਂਕਿ ਕੋਈ ਟਰੀ ਵਗੈਰਾ ਜਿਹੜਾ ਆ ਉੱਪਰ ਡਿੱਗ ਸਕਦਾ ਹੈਗਾ ਆ। ਸੋ ਪਾਵਰ ਲਾਈਨਸ ਵੀ ਕਈ ਜਗ੍ਹਾ ਦੇ ਉੱਤੇ ਜਿਹੜੀਆਂ ਡਿੱਗੀਆਂ ਹੈਗੀਆਂ, ਲੋਕਾਂ ਦੇ ਟਰੀ ਵੀ ਜਿਹੜੇ ਡਿੱਗੇ ਹੈਗੇ ਆ, ਤੇ ਵਾਈਡ ਸਪਰੈਡ ਪਾਵਰ ਆਊਟੇਜ ਜਿਹੜੀ ਆ ਉਹ ਦੱਸੀ ਜਾ ਰਹੀ ਹੈਗੀ ਆ। ਕਾਰਨ ਉਹੀ ਆ ਵੀ ਹਾਈ ਵਿੰਡਸ ਜੋ ਬਲੋ ਕਰ ਰਹੀਆਂ ਉਹਨਾਂ ਦੇ ਕਰਕੇ। ਸੋ ਟਰੈਵਲ ਕਾਫੀ ਡਿਫਿਕਲਟ ਆ, ਤੇ ਇਹ ਦੱਸਿਆ ਜਾ ਰਿਹਾ ਵੀ ਜੇ ਕਿਸੇ ਨੂੰ ਜ਼ਰੂਰੀ ਨਹੀਂ ਜਾਣਾ ਤੇ ਨਾ ਜਾਣ ਦੀ ਹੀ ਖੇਚਲ ਕਰਨ। ਸੈਂਟਾ ਐਨਾ ਵਿੰਡਸ ਸਾਊਥ ਕੈਲ ਜੋ ਆ, ਨਵੇਂ ਸਾਲ ਵਾਲੇ ਦਿਨ ਵੀ ਜਿਹੜਾ ਆ ਕਾਫੀ ਜ਼ਿਆਦਾ ਮੀਂਹ ਪਊਗਾ। ਜੀ। ਅਗਲੀ ਜਿਹੜੀ ਹਰਜੋਤ ਸਿੰਘ ਜੀ ਖਬਰ ਦੇ ਉੱਤੇ ਨਜ਼ਰ ਮਾਰਦੇ ਜਾਈਏ, ਮਾਈ ਪਿੱਲੋ ਵਾਲਾ ਮਾਈਕ ਲਿੰਡਲ, ਜੋ ਕਿ ਰਾਸ਼ਟਰਪਤੀ ਟਰੰਪ ਹੋਣਾ ਦਾ ਬਹੁਤ ਤਗੜਾ ਸਪੋਰਟਰ ਰਿਹਾ ਆ, ਉਸ ਨੇ ਹੁਣ ਐਲਾਨ ਕੀਤਾ ਆ ਵੀ ਉਹ ਮਿਨੇਸੋਟਾ ਦੇ ਗਵਰਨਰ ਦੇ ਲਈ 2026 ਚ ਰਨ ਕਰਨ ਜਾ ਰਿਹਾ ਆ। ਉਧਰ ਮਿਨੇਸੋਟਾ ਦੇ ਮੌਜੂਦਾ ਗਵਰਨਰ ਜਿਹੜੇ ਵਾਲਜ਼ ਨੇ, ਉਹਨਾਂ ਨੇ ਵੀ ਐਲਾਨ ਕਰ ਦਿੱਤਾ ਆ ਵੀ ਉਹ ਵੀ 3rd ਟਰਮ ਦੇ ਲਈ ਗਵਰਨਰ ਦੇ ਲਈ ਰਨ ਕਰਨ ਜਾ ਰਹੇ ਹੈਗੇ ਆ। ਸੋ 2026 ਦੇ ਵਿੱਚ ਕਹਿੰਦੇ ਵੀ ਇਹ ਚੈਲੰਜ ਦੇਣਗੇ ਡੈਮੋਕ੍ਰੇਟ ਗਵਰਨਰ ਟਿਮ ਵਾਲਜ਼ ਨੂੰ ਮਾਈਕ ਲਿੰਡਲ। ਉਹਨਾਂ ਨੇ ਅਨਾਊਂਸਮੈਂਟ ਅੱਜ ਇੱਕ ਪ੍ਰੈਸ ਕਾਨਫਰੰਸ ਦੇ ਉੱਤੇ ਕੀਤੀ, ਨਿਊਜ਼ ਕਾਨਫਰੰਸ, ਜਿਹੜੀ ਮਾਈ ਪਿੱਲੋ ਦੀ ਫੈਕਟਰੀ ਮਿਨੀਐਪੋਲਿਸ ਦੇ ਵਿੱਚ ਸ਼ਾਕੋਪੀ ਜਿਹੜਾ ਇਲਾਕਾ ਆ ਉੱਥੇ ਆ, ਆਪਣੀ ਉਹਨਾਂ ਨੇ ਸਟਰੀਮ ਨੂੰ ਉੱਥੇ ਲਾਈਵ ਕੀਤਾ ਸੀਗਾ। ਸੋ ਕਹਿੰਦੇ ਵੀ 2020 ਦੇ ਇਲੈਕਸ਼ਨ ਚੋਰੀ ਹੋਏ ਸੀਗੇ, ਜੋ ਟਰੰਪ ਹੋਣਾ ਨੇ ਕਲੇਮ ਕੀਤਾ ਸੀ। ਇਹ ਉਹਨਾਂ ਜਿਹੜੇ ਲੋਕਾਂ ਦੇ ਵਿੱਚੋਂ ਇੱਕ ਸੀ ਜੋ ਕਹਿ ਰਿਹਾ ਸੀ ਵੀ ਹਾਂ ਬਿਲਕੁਲ ਰਾਸ਼ਟਰਪਤੀ ਟਰੰਪ ਸੱਚ ਬਿਆਨ ਜਿਹੜਾ ਉਹ ਕਰ ਰਹੇ ਆ। ਸੋ ਆਪਣੇ ਆਪ ਨੂੰ ਹੁਣ ਸਿਆਸਤ ਦੇ ਵਿੱਚ ਮਾਈ ਪਿੱਲੋ ਵਾਲੇ ਨੇ ਲੈ ਆਂਦਾ ਆ ਤੇ ਮਿਨੇਸੋਟਾ ਦੇ ਗਵਰਨਰ ਦੇ ਲਈ ਅਗਲੇ ਸਾਲ ਰਨ ਕਰਨ ਜਾ ਰਿਹਾ ਹੈ। ਅਗਲੀ ਖਬਰ ਵੱਲ ਚਲੀਏ ਤੇ ਐਂਟਰਟੇਨਮੈਂਟ ਤੇ ਮੀਡੀਆ ਇੰਡਸਟਰੀ ਦੇ ਵਿੱਚ ਬੜੀ ਵੱਡੀ ਲੇ-ਆਫ ਹੋਈ ਆ। ਕਹਿੰਦੇ 18% ਤੱਕ ਜੋ ਲੇ-ਆਫ ਹੋਈ ਆ, 17,000 ਦੇ ਕਰੀਬ ਜਿਹੜੀਆਂ ਜੌਬਸ ਆ ਉਹ ਸੰਨ 2025 ਦੇ ਵਿੱਚ ਕੱਟ ਹੋਈਆਂ ਆ। ਕਾਰਨ ਇਹਦਾ ਮੇਨ ਇਹੀ ਦੱਸਿਆ ਗਿਆ ਵੀ ਕੰਸੋਲੀਡੇਸ਼ਨ ਹੋਈ ਆ ਬਹੁਤ ਸਾਰੇ ਬਿਜ਼ਨੈਸਸ ਦੀ। AI ਡਰਿਵਨ ਚੇਂਜਸ ਕਰਕੇ ਬਹੁਤ ਸਾਰੀਆਂ ਐਂਟਰਟੇਨਮੈਂਟ ਤੇ ਮੀਡੀਆ ਦੇ ਵਿੱਚ ਲੇ-ਆਫ ਹੋ ਗਈਆਂ ਆ। 2025 ਚ 17,000 ਅਕ੍ਰੋਸ ਟੈਲੀਵਿਜ਼ਨ, ਫਿਲਮ, ਬ੍ਰੌਡਕਾਸਟ, ਨਿਊਜ਼ ਤੇ ਸਟ੍ਰੀਮਿੰਗ ਪਹਿਲੇ 11 ਮਹੀਨਿਆਂ ਦੇ ਵਿੱਚ ਲੇ-ਆਫ ਹੋ ਚੁੱਕੀ ਹੈਗੀ ਆ। ਸੋ 2254 ਜੌਬ ਕੱਟਸ ਜਿਹੜੀਆਂ ਡਿਜੀਟਲ ਤੇ ਪ੍ਰਿੰਟ ਜਿਹੜੇ ਹੈਗੇ ਆ ਉਸ ਫੀਲਡ ਦੇ ਵਿੱਚ ਕੀਤੀਆਂ ਗਈਆਂ ਹੈਗੀਆਂ। 50% ਜਿਹੜੇ ਇਹ ਕੱਟ ਆ, ਜਾਣੀ ਕਿ 4537 ਜੌਬਸ ਸੇਮ ਟਾਈਮ ਦੇ ਉੱਤੇ ਪਿਛਲੇ ਸਾਲ ਅਨਾਉਂਸ ਕੀਤੇ ਗਏ ਸੀ। ਸੋ ਪਿਛਲੇ ਸਾਲ 4535 ਜੌਬਸ ਜਿਹੜੀਆਂ ਕੱਟ ਹੋਈਆਂ, ਸੋ ਇਸ ਸਾਲ 17,000 ਦੇ ਕਰੀਬ ਜਿਹੜੀਆਂ ਜੌਬਸ ਆ ਉਹ ਇਸ ਇੰਡਸਟਰੀ ਦੇ ਵਿੱਚੋਂ ਕੱਟ ਹੋ ਗਈਆਂ ਹੈ ਜੀ। ਅੱਜ ਜਿਹੜਾ ਹਰਜੋਤ ਸਿੰਘ ਜੀ ਸਿਲੀਕਨ ਵੈਲੀ ਦੇ ਜਿਹੜੇ ਰੋਹ ਖੰਨਾ ਕਹਿ ਲਓ ਵੀ ਉਹਨਾਂ ਨੂੰ ਸਿਲੀਕਨ ਵੈਲੀ ਦਾ ਬੈਕਲੈਸ਼ ਦਾ ਸਾਹਮਣਾ ਕਰਨਾ ਪਿਆ, ਜਦ ਰੋਹ ਖੰਨਾ ਨੇ ਵੈਲਥ ਟੈਕਸ ਆ ਉਸ ਨੂੰ ਹਮਾਇਤ ਦਿੱਤੀ।
ਲੇਬਰ ਗਰੁੱਪ ਕੋਸ਼ਿਸ਼ ਕਰ ਰਹੇ ਆ 5% ਟੈਕਸ ਕੈਲੀਫੋਰਨੀਆ ਦੇ ਬਿਲੀਅਨੇਅਰਸ ਦੇ ਉੱਤੇ ਲਾਉਣ ਦੇ ਲਈ। ਨਵੰਬਰ ਦੇ ਬੈਲਟ ਦੇ ਵਿੱਚ ਇਹ ਲਿਆਉਣ ਦੀ ਕੋਸ਼ਿਸ਼ ਕੀਤੀ ਜਾ ਰਹੀ ਆ ਵੀ ਇਹਨਾਂ ਦੇ ਉੱਤੇ 5% ਟੈਕਸ ਲਾਇਆ ਜਾਵੇ। ਉਧਰ ਟੈਕ ਲੀਡਰਸ ਕਿਉਂਕਿ ਰੋ ਖੰਨਾ ਨੇ ਇਸ ਦੀ ਹਮਾਇਤ ਕੀਤੀ ਆ, ਉਹ ਉਹਨਾਂ ਦੇ ਉਲਟ ਕਹਿ ਰਹੇ ਆ। ਕੈਲੀਫੋਰਨੀਆ ਦੇ ਜਿਹੜੇ ਬਿਲੀਅਨੇਅਰਸ ਆ, ਉਹਨਾਂ ਨੇ ਜਿੱਦਾਂ ਨਿਊਯਾਰਕ ਵਾਲਿਆਂ ਨੇ ਧਮਕੀ ਦਿੱਤੀ ਸੀਗੀ ਵੀ ਮਮਦਾਨੀ ਦੇ ਜਿੱਤਣ ਦੇ ਉੱਤੇ ਅਸੀਂ ਸੂਬੇ ਨੂੰ ਛੱਡ ਕੇ, ਸਿਟੀ ਨੂੰ ਛੱਡ ਕੇ ਚਲੇ ਜਾਣਾ ਆ। ਇਹ ਹੁਣ ਰੋ ਖੰਨਾ ਦੇ ਇਸ ਦੀ ਹਮਾਇਤ ਕਰਨ ਤੋਂ ਬਾਅਦ 'ਚ ਇਹ ਧਮਕੀ ਦੇ ਰਹੇ ਆ ਵੀ ਜੇ ਕੈਲੀਫੋਰਨੀਆ 'ਚ 5% ਟੈਕਸ ਬਿਲੀਅਨੇਅਰਸ ਦੇ ਉੱਤੇ ਲਾਇਆ ਜਾਂਦਾ ਆ, ਮਿਲੀਅਨ ਨਹੀਂ ਬਿਲੀਅਨ, ਬੀ ਫॉर ਬॉय ਵਾਲਾ, ਵੀ ਉਹਨਾਂ ਦੇ ਉੱਤੇ ਲਾਇਆ ਜਾਂਦਾ ਹੈ ਤਾਂ ਅਸੀਂ ਵੀ ਸੂਬੇ ਨੂੰ ਛੱਡ ਕੇ ਜਿਹੜਾ ਉਹ ਚਲੇ ਜਾਵਾਂਗੇ। ਸੋ ਕੈਲੀਫੋਰਨੀਆ ਦੇ ਲੇਬਰ ਗਰੁੱਪ ਆ, ਬੜੇ ਚਿਰ ਤੋਂ ਇਹਨਾਂ ਦੀ ਕੋਸ਼ਿਸ਼ ਇਸ ਪਾਸੇ ਵੱਲ ਨੂੰ ਚੱਲ ਰਹੀ ਆ। ਇੱਕ ਵੈਂਚਰ ਕੈਪੀਟਲ ਫਰਮ ਦੇ ਮਾਰਟਿਨ ਕਸਾਡੋ, ਉਹਨਾਂ ਨੇ ਕਿਹਾ ਵੀ ਜਿਹੜਾ ਰੋ ਖੰਨਾ ਆ ਉਹ ਆਪਣੇ ਆਪ ਨੂੰ ਬੜੀ ਤੇਜ਼ੀ ਦੇ ਨਾਲ ਏਲੀਏਨੇਟ ਕਰ ਰਿਹਾ ਆ, ਦੂਰ ਕਰ ਰਿਹਾ ਆ ਮੋਡਰੇਟ ਲੋਕਾਂ ਤੋਂ, ਜਦ ਉਸਨੇ ਇਸ ਵੈਲਥ ਟੈਕਸ ਨੂੰ ਸਪੋਰਟ ਕੀਤਾ ਹੈਗਾ ਆ। ਇੱਕ ਬੈਲਟ ਮੈਜਰ ਜਿਸ ਦਾ ਨਾਮ 2026 ਬਿਲੀਅਨੇਅਰ ਟੈਕਸ ਐਕਟ ਦੇ ਤੌਰ ਦੇ ਉੱਤੇ ਰੱਖਿਆ ਗਿਆ ਆ, ਤੇ ਜੇ ਇਹ ਬੈਲਟ ਦੇ ਉੱਤੇ ਆ ਜਾਂਦਾ ਆ ਤਾਂ ਦੇਖੋ ਲੋਕ ਕਿਸ ਤਰੀਕੇ ਦੇ ਨਾਲ ਉਸ ਨੂੰ ਵੋਟ ਜਿਹੜੀ ਉਹ ਪਾਉਂਦੇ ਆ। ਪਰ ਇੱਕ ਸਰਵਿਸ ਇੰਪਲੋਈ ਇੰਟਰਨੈਸ਼ਨਲ ਯੂਨੀਅਨ, ਯੂਨਾਈਟਿਡ ਹੈਲਥ ਕੇਅਰ ਵਰਕਰ ਵੈਸਟ ਲੇਬਰ ਯੂਨੀਅਨ, ਉਹਨਾਂ ਦੇ ਦੁਆਰਾ ਇਸ ਨੂੰ ਲਗਾਤਾਰ ਪੁਸ਼ ਕੀਤਾ ਜਾ ਰਿਹਾ ਆ। ਸੋ ਕਹਿੰਦੇ ਵੀ ਇਹ ਵਨ ਟਾਈਮ 5% ਟੈਕਸ ਲੈਵੀ ਜਿਹੜੀ ਹੋਊਗੀ ਕੈਲੀਫੋਰਨੀਆ ਦੇ ਬਿਲੀਅਨੇਅਰਸ ਦੇ ਉੱਤੇ, ਤੇ ਕਹਿੰਦੇ ਵੀ ਇਹਦੇ ਨਾਲ ਜਿਹੜਾ ਹੈਲਥ ਕੇਅਰ ਦੇ ਬਜਟ 'ਚ ਜੋ ਘਾਟਾ ਆ ਉਸ ਨੂੰ ਪੂਰਿਆ ਕੀਤਾ ਜਾਵੇਗਾ। ਸੋ ਪਰ ਦੇਖਦੇ ਹਾਂ ਵੀ ਇਹ ਟੈਕਸ ਆਉਂਦਾ ਹੈ ਆਪਣੇ ਬੈਲਟ ਦੇ ਉੱਤੇ ਜਾਂ ਨਹੀਂ। ਅੱਜ ਸੈਨ ਹੋਜ਼ੇ ਕੈਲੀਫੋਰਨੀਆ ਦੇ ਵਿੱਚ ਹਾਈਵੇ 17 ਤੇ 280 ਦਾ ਜਿਹੜਾ ਇੰਟਰਸਟੇਟ ਹੈਗਾ, ਉਹ ਇੱਕ ਤਰ੍ਹਾਂ ਦੇ ਨਾਲ ਬੰਦ ਕਰਨਾ ਪਿਆ ਜਦੋਂ ਇੱਕ ਗਾਰਬੇਜ ਟਰੱਕ ਦੇ ਵਿੱਚ ਜਿਹੜੀ ਆ ਉਹ ਗਾਰਬੇਜ ਜਿਹੜਾ ਲੈ ਕੇ ਜਾ ਰਹੇ ਸੀ, ਉਹਦੇ ਵਿੱਚ ਅੱਗ ਲੱਗ ਗਈ। ਕੈਲੀਫੋਰਨੀਆ ਹਾਈਵੇ ਪੈਟਰੋਲ ਨੇ ਇਹ ਕਿਹਾ ਵੀ ਜਿਹੜੀ ਫਾਰ ਰਾਈਟ ਲੇਨ ਫਰੀਵੇ ਦੀ ਸੀ ਉਹ ਕਲੋਜ਼ ਕਰਨੀ ਪਈ, ਤੇ ਉਸ ਤੋਂ ਬਾਅਦ ਕਾਫੀ ਲੰਮਾ ਸਮਾਂ ਜਿਹੜਾ ਆ ਉਹ ਟ੍ਰੈਫਿਕ ਚਲਾਉਣ ਨੂੰ ਲੱਗਿਆ। ਇਹ ਸਾਰਾ ਕੁਝ 12:40 ਤੇ ਆਫਟਰਨੂਨ ਦੇ ਵਿੱਚ ਵਾਪਰਿਆ, ਤੇ ਘੱਟੋ ਘੱਟ 3 ਘੰਟੇ ਜਿਹੜਾ ਹਾਈਵੇ ਆ ਉਹ ਬੰਦ ਰਿਹਾ। H1B ਨੂੰ ਲੈ ਕੇ ਜਿਹੜੀ ਹਰਜੋਤ ਸਿੰਘ ਜੀ ਫਾਈਟ ਆ, ਜਿਹੜੀਆਂ US ਚੈਂਬਰ ਆਫ ਕਾਮਰਸ ਆ, ਉਹ ਅੱਗੇ ਲੈ ਕੇ ਜਾ ਰਿਹਾ ਆ। ਹੁਣ ਕਹਿੰਦੇ ਵੀ ਇਸ ਨੂੰ ਫੈਡਰਲ ਕੋਰਟ ਨੇ ਜਿਹੜਾ ਰਿਫਿਊਜ਼ ਕਰ ਦਿੱਤਾ ਸੀ ਬਲੌਕ ਕਰਨ ਤੋਂ, ਇਸ ਨੂੰ ਹੁਣ ਅਪੀਲ ਕੋਰਟ ਦੇ ਵਿੱਚ ਲੈ ਕੇ ਜਾਵੇਗੀ ਚੈਂਬਰ ਆਫ ਕਾਮਰਸ। ਫੈਡਰਲ ਕੋਰਟ ਨੇ ਕਿਹਾ ਸੀਗਾ ਵੀ ਰਾਸ਼ਟਰਪਤੀ ਟਰੰਪ ਦੇ ਕੋਲ ਅਖਤਿਆਰ ਹੈਗਾ ਆ ਇਹ ਫੀਸ ਜਿਹੜੀ ਉਹ ਲਾਉਣ ਦਾ, ਤੇ ਇਹ ਕੋਈ ਵੀ ਗੈਰ ਸੰਵਿਧਾਨਿਕ ਗੱਲ ਨਹੀਂ ਹੈਗੀ। H1B ਦੇ ਉੱਤੇ $1 ਲੱਖ ਦੀ ਫੀਸ ਅਗਲੇ ਜਿਹੜੇ ਕਹਿ ਸਕਦੇ ਆ ਵੀ ਫਿਸਕਲ ਈਅਰ ਤੋਂ ਜਿਹੜੀ ਉਹ ਲੱਗਣ ਜਾ ਰਹੀ ਹੈ, ਜਿਨ੍ਹਾਂ ਦੇ ਅਗਲੇ ਸਾਲ ਜਿਨ੍ਹਾਂ ਨੇ ਵੀ H1B ਵੀਜ਼ਾ ਅਪਲਾਈ ਕਰਨਾ ਹੈਗਾ ਆ। ਇਹ ਚੈਂਬਰ ਆਫ ਕਾਮਰਸ ਵਾਲੇ ਤੇ ਬਾਕੀ ਜਿਹੜੇ H1B ਜਾਂ ਹੋਰ ਕੰਪਨੀਆਂ ਵਾਲੇ ਕੋਸ਼ਿਸ਼ ਕਰ ਰਹੇ ਆ ਵੀ ਇਹ ਫੀਸ ਨਾ ਦੇਣੀ ਪਵੇ, ਜਿੱਦਾਂ ਪਹਿਲਾਂ ਚੱਲ ਰਿਹਾ ਸੀ ਸਿਸਟਮ ਉਦਾਂ ਹੀ ਰਵੇ। ਆਲਰੇਡੀ USCIS ਦੇ ਦੁਆਰਾ ਲੋਟਰੀ ਸਿਸਟਮ ਉਸ ਦੇ ਵਿੱਚ ਤਬਦੀਲੀਆਂ ਕਰ ਦਿੱਤੀਆਂ ਗਈਆਂ। ਜਿਹਦੀ ਜਿੰਨੀ ਜ਼ਿਆਦਾ ਤਨਖਾਹ ਉਹਨੂੰ ਓਨਾ ਹੀ ਜਿਹੜਾ ਚਾਂਸ ਐਕਸਟਰਾ ਮਿਲੇਗਾ ਇਸ H1B ਵੀਜ਼ਾ ਲੱਗਣ ਦੇ ਉੱਤੇ। ਉਧਰ ਇੰਡੀਆ ਤੋਂ ਇਹ ਰਿਪੋਰਟਸ ਆ ਰਹੀਆਂ ਆ, ਲੇਲੜੀਆਂ ਤਾਂ ਕੱਢ ਹੀ ਰਹੇ ਸੀ H1B ਵੀਜ਼ੇ ਨੂੰ ਜਿਹੜਾ ਉਹ ਲੈ ਕੇ ਵੀ ਭਾਈ ਇਸ ਦੇ ਵਿੱਚ ਦੇਰੀ ਜਿਹੜੀ ਉਹ ਨਾ ਕਰੋ। ਅਮਰੀਕਾ ਨੂੰ ਇੰਡੀਆ ਦਾ ਜਿਹੜਾ ਫੋਰਨ ਮਿਨਿਸਟਰੀ ਆ ਉਹ ਜਿਹੜੀ ਬਾਰ-ਬਾਰ ਕਹਿ ਰਹੇ ਸੀ। ਉਧਰ H1B ਵੀਜ਼ਾ ਸਟੈਂਪਿੰਗ ਦੇ ਗਏ ਲੋਕ ਵੱਖ-ਵੱਖ ਸੋਸ਼ਲ ਮੀਡੀਆ ਦੇ ਉੱਤੇ, ਰੈਡਿਟ ਦੇ ਉੱਤੇ ਜਾਂ ਹੋਰ ਥਾਵਾਂ ਦੇ ਉੱਤੇ ਪੋਸਟ ਕਰ ਰਹੇ ਆ। ਕਹਿੰਦੇ ਇੱਕ ਵੀ ਗੱਲ ਜੇ ਉਹਨਾਂ ਨੂੰ ਐਂਟੀ ਅਮਰੀਕਨ ਲੱਭਦੀ ਆ ਤਾਂ ਸਿੱਧਾ ਰਿਫਿਊਜ਼ ਕੀਤਾ ਜਾ ਰਿਹਾ, ਸਿੱਧਾ ਨੋ ਜਿਹੜਾ ਆ ਉਹਨਾਂ ਦੇ H1B ਵੀਜ਼ਾ ਸਟੈਂਪਿੰਗ ਦੇ ਉੱਤੇ ਹੋ ਰਿਹਾ ਹੈਗਾ ਆ। ਜੇ ਕੋਈ ਵੀ ਜਾਣਾ ਆਪਣਾ ਹਰ ਇੱਕ ਸੋਸ਼ਲ ਮੀਡੀਆ, ਚਾਹੇ ਉਹ ਫੇਸਬੁੱਕ ਆ, ਇੰਸਟਾਗ੍ਰਾਮ ਆ, ਟਿਕਟੌਕ ਆ, ਲਿੰਕਡਇਨ ਆ ਜਾਂ ਹੋਰ ਸਨੈਪਚੈਟ ਆ, ਕੋਈ ਵੀ ਸੋਸ਼ਲ ਮੀਡੀਆ ਅਕਾਊਂਟ ਆ, ਜੇ ਉਹ ਪਬਲਿਕ ਨਹੀਂ ਕਰਦੇ ਤੇ ਜੇ ਉਹ ਨਹੀਂ ਦੱਸਦੇ ਤਾਂ ਉਹਨਾਂ ਨੂੰ ਨਾਲ ਦੇ ਨਾਲ 221G ਸਲਿੱਪ ਦਿੱਤੀ ਜਾ ਰਹੀ ਆ ਤੇ ਐਪਲੀਕੇਸ਼ਨ ਨੂੰ ਰਿਫਿਊਜ਼ ਕੀਤਾ ਜਿਹੜਾ ਉਹ ਜਾ ਰਿਹਾ ਹੈਗਾ ਆ। ਸੋ H1B ਵੀਜ਼ਾ ਹੋਲਡਰਸ ਨੂੰ ਕਾਫੀ ਜ਼ਿਆਦਾ ਕਹਿ ਸਕਦੇ ਆ ਵੀ ਵੈਟਿੰਗ, ਸੋਸ਼ਲ ਮੀਡੀਆ ਵੈਟਿੰਗ ਦਾ ਜਿਹੜਾ ਹੁਣ ਸਾਹਮਣਾ ਜਿਹੜਾ ਕਰਨਾ ਪਵੇਗਾ, ਜਿਹਦੇ ਕਰਕੇ ਕਾਫੀ ਕੇਓਸ ਇਸ ਟਾਈਮ ਉਹ ਬਣਿਆ ਪਿਆ ਹੈ। ਸੋ ਇੱਕ DS 5535 ਫਾਰਮ ਆ
ਉਹ ਸਾਰਿਆਂ ਨੂੰ ਹੋਰ ਭਰਨ ਦੇ ਲਈ ਆਖਿਆ ਜਾ ਰਿਹਾ ਆ ਵੀ ਐਡੀਸ਼ਨਲ ਇਨਫੋਰਮੇਸ਼ਨ ਜਿਹੜੇ ਲੋਕ ਆ ਉਹ ਦੱਸਣ, ਜਿਹੜੇ ਵੀ ਉਹਨਾਂ ਦੇ ਸੋਸ਼ਲ ਮੀਡੀਆ ਦੇ ਅਕਾਊਂਟਸ ਆ। ਜੇ ਕਹਿੰਦੇ ਵੀ ਤੁਸੀਂ ਝੂਠ ਬੋਲਦੇ ਆ ਜਾਂ ਨੋ ਕਹਿੰਦੇ ਆ ਵੀ ਪੂਰੀ ਤਰ੍ਹਾਂ ਨਹੀਂ ਦੱਸਿਆ, ਤਾਂ ਤੁਰੰਤ ਉਹਨਾਂ ਨੂੰ 221G ਸਲਿੱਪ ਦੇ ਕੇ ਨਾ ਜਿਹੜੀ ਆ ਉਹ ਵੀਜ਼ੇ ਦੇ ਉੱਤੇ ਕੀਤੀ ਜਾ ਰਹੀ ਹੈਗੀ ਆ। ਸੋ ਕਾਫੀ ਲੋਕਾਂ ਨੇ ਆਪਣੀ ਜਿਹੜੀ ਹੱਡ ਬੀਤੀ ਆ ਇਹਨਾਂ ਲੇਟੈਸਟ H1B ਵੀਜ਼ਾ ਸਟੈਂਪਿੰਗ ਇੰਟਰਵਿਊਜ਼ ਦੀ ਦੱਸੀ ਹੈਗੀ। ਜਾਂਦੇ ਜਾਂਦੇ ਜੇ ਆਪਾਂ ਕਰੰਸੀ ਦੀ ਗੱਲ ਕਰਦੇ ਜਾਈਏ, $1 ਦੇ ਬਰਾਬਰ ਕੈਨੇਡਾ ਦੇ $1 ਤੇ 36 ਸੈਂਟ ਰਹੇ ਆ। $1 ਦੇ ਬਰਾਬਰ ਪਾਕਿਸਤਾਨ ਦੇ $280 ਤੇ 7 ਪੈਸੇ। $1 ਦੇ ਬਰਾਬਰ ਇੰਡੀਆ ਦੇ $99 ਤੇ 92 ਪੈਸੇ। ਜੀ, ਮਾਰਕੀਟਸ ਦੇ ਵਿੱਚ ਅੱਜ ਡਾਓ ਜੋਨ 48,000 ਤੇ 462 ਦੇ ਉੱਤੇ ਬੰਦ ਹੋਇਆ, 200 ਤੇ 49 ਪੁਆਇੰਟ ਘਟ ਕੇ। S&P 24 ਪੁਆਇੰਟ ਘਟ ਕੇ 6906। ਨੈਸਡੈਕ 119 ਪੁਆਇੰਟ ਘਟ ਕੇ 23,474। ਸੋਨੇ ਦਾ ਭਾਅ 4300 ਤੇ $68 ਪ੍ਰਤੀ ਆਉਂਸ। ਕੱਚੇ ਤੇਲ ਦੀ ਕੀਮਤ $58 ਪ੍ਰਤੀ ਬੈਰਲ। 10 ਈਅਰ ਯੀਲਡ 4.1%। ਕ੍ਰਿਪਟੋ ਕਰੰਸੀ 'ਚ ਬਿਟਕੋਇਨ 87,198 ਤੇ ਇਥੀਰੀਅਮ $2932 ਦੇ ਬਰਾਬਰ ਚੱਲ ਰਿਹਾ ਹੈ। ਸੋ ਇੱਥੇ ਹੀ ਸਰੋਤਿਆਂ ਤੋਂ ਇਜਾਜ਼ਤ ਲੈਂਦੇ ਹਾਂ। ਮੇਰੇ ਹਰਜੋਤ ਸਿੰਘ ਵੱਲੋਂ, ਮੇਰੇ ਰਾਜਕਰਮਵੀਰ ਸਿੰਘ ਵੱਲੋਂ ਆਪ ਸਭ ਨੂੰ ਪਿਆਰ ਸਤਿਕਾਰ ਸਨੀ ਕੀ ਜਿਹੀ ਸਤਿ ਸ੍ਰੀ ਸਤਿ ਅਕਾਲ। ਸ੍ਰੀ ਅਕਾਲ। ਜਿੰਨੇ ਵਾਸਤੇ ਰਹੋ, ਹੱਸਦੇ ਖੇਲਦੇ ਰਹੋ, ਸੁਣਦੇ ਰਹੋ, ਦੇਖਦੇ ਰਹੋ ਪੰਜਾਬੀ ਰੇਡੀਓ US।